ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਉਸ ਖਬਰ ਤੋਂ ਜਿਸ ਖਬਰ ਦੇ ਉੱਤੇ ਚਰਚਾ ਇਸ ਟਾਈਮ ਰਾਜਨੀਤਿਕ ਲਹਿਰਾਂ 'ਚ ਵੀ ਬਹੁਤ ਹੈ ਤੇ ਚਰਚਾ ਉਹਦੇ ਉੱਤੇ ਮੀਡੀਆ ਦੇ ਵਿੱਚ ਵੀ ਬਹੁਤ ਹੈ। ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਹਰਿਆਣੇ ਵੱਲ ਵਧਾਂਗੇ। ਕੇਜਰੀਵਾਲ ਦੇ OSD ਨੂੰ ਮਾਨ ਦੇ ਘਰ ਦੇ ਵਿੱਚ ਕਹਿੰਦੇ ਐਂਟਰੀ ਮਿਲ ਗਈ। ਕੱਲ ਪੰਜਾਬ ਕੈਬਨਿਟ ਦੀ ਬੈਠਕ ਸੀ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੈਬਨਿਟ 'ਚ ਰੱਦੋ ਬਦਲ ਤੋਂ ਬਾਅਦ ਪਹਿਲੀ ਬੈਠਕ ਲਈ ਹੈ। ਪਰ ਇਹ ਝੂਠੀ ਬੈਠਕ ਸੀ। ਠੀਕ ਹੈ ਜੀ। ਕਿਉਂਕਿ ਨਵੀਂ ਕੈਬਨਿਟ ਜਾਂ ਉਹਦੇ ਵਿੱਚ ਰੱਦੋ ਬਦਲ ਤੋਂ ਬਾਅਦ ਪਹਿਲੀ ਬੈਠਕ ਤਾਂ ਅਰਵਿੰਦ ਕੇਜਰੀਵਾਲ ਕਰ ਗਏ। ਇਹ ਤਾਂ ਉਹ ਤੋਂ ਬਾਅਦ ਦੀ ਬੈਠਕ ਹੈ ਜੀ। ਦਿੱਲੀ ਬੁਲਾ ਕੇ ਪੰਜਾਬ ਦੇ ਮੰਤਰੀਆਂ ਨਾਲ ਕੇਜਰੀਵਾਲ ਵੱਲੋਂ 1 to 1 ਕਰਨਾ, ਉਹਨਾਂ ਨੂੰ ਹਦਾਇਤਾਂ, ਸਲਾਹਾਂ, ਨਸੀਹਤਾਂ ਦੇਣੀਆਂ ਤੇ ਭਗਵੰਤ ਮਾਨ ਨੂੰ ਪਤਾ ਵੀ ਨਾ ਲੱਗਣ ਦੇਣਾ, ਜੇ ਪਤਾ ਵੀ ਹੋਵੇ ਤਾਂ ਵੀ ਕੁਝ ਹਿਲਜੁਲ ਨਾ ਕਰ ਪਾਉਣਾ। ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਬੈਠਕ ਜਲੰਧਰ ਸੱਦੀ ਸੀ। ਠੀਕ ਹੈ ਜੀ। ਕਿਉਂਕਿ ਜਨਾਬ ਜਲੰਧਰ 'ਚ ਸੀਗੇ ਤੇ ਪਰ ਦਿੱਲੀ ਤੋਂ ਪਰਤ ਦੇ ਮੰਤਰੀਆਂ ਨੇ ਸੁਨੇਹਾ ਲਾਤਾ ਕਿ ਅਸੀਂ ਨਹੀਂ ਆਉਣਾ ਜਲੰਧਰ, ਤੁਸੀਂ ਆ ਜਾਓ ਚੰਡੀਗੜ੍ਹ। ਉਹ ਅੱਛਾ। ਤੇ ਮੁੱਖ ਮੰਤਰੀ ਸਾਹਿਬ ਨੂੰ ਚੰਡੀਗੜ੍ਹ ਆ ਕੇ ਬੈਠਕ ਕਰਨੀ ਪਈ। ਸੋ ਇਸ ਲਈ ਹੁਣ ਪੰਜਾਬ ਦਾ CM ਫਿਰ ਕੌਣ ਹੈ? ਕੇਜਰੀਵਾਲ। ਤੇ ਜਿਹੜੇ ਮੰਤਰੀ ਉੱਥੇ ਬੈਠਕ 'ਚ ਹਿੱਸਾ ਲੈ ਕੇ ਆਏ ਨੇ, ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇਹ ਫੈਸਲਾ ਕਰਾ ਕੇ ਭੇਜਿਆ ਗਿਆ ਕਿ ਤੁਸੀਂ ਕੈਬਨਿਟ ਦੇ ਵਿੱਚ ਇਹਦੇ ਪਰ ਮੋਹਰ ਲਾਉਣੀ ਆ ਕਿ ਵਿਭਵ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸਲਾਹਕਾਰ ਲਾਇਆ ਜਾਂਦਾ, OSD ਲਾਇਆ ਜਾਂਦਾ। ਤੇ ਕੈਬਨਿਟ ਦੇ ਫੈਸਲੇ ਸੁਣਾਉਂਦੇ ਅਮਨ ਅਰੋੜਾ ਨੇ ਤਾਂ ਜ਼ਿਕਰ ਤੱਕ ਨਹੀਂ ਕੀਤਾ, ਪਰ ਚਰਚਾ ਇਹਦੇ ਪਰ ਹੁਣ ਪੁਸ਼ਟੀ ਕੋਈ ਨਹੀਂ ਕਰ ਰਿਹਾ, ਨਾ ਕੋਈ ਅਫਸਰ ਕਰੇ ਤੇ ਨਾ ਜੇ ਸਰਕਾਰ ਦਾ ਨੁਮਾਇੰਦਾ ਕਰੇ। ਪਰ ਹੁਣ ਲੁਕੋ ਕੇ ਤਾਂ ਰੱਖੋਗੇ ਨਹੀਂ, ਜੇ ਹੋਇਆ ਹੋਊਗਾ ਤਾਂ ਪਤਾ ਲੱਗ ਜਾਊਗਾ 1-2 ਦਿਨਾਂ 'ਚ। ਪਰ ਇਹ ਕੱਲ ਦੀ ਸਕੱਤਰੇਤ ਦੇ ਵਿੱਚ ਅਫਸਰਾਂ ਅਧਿਕਾਰੀਆਂ ਦੇ ਕਮਰਿਆਂ ਦੇ ਵਿੱਚ ਖੂਬ ਚਰਚਾ ਹੈ ਕਿ ਵਿਭਵ ਕੁਮਾਰ ਦੀ ਐਂਟਰੀ ਦੇ ਉੱਤੇ ਕੈਬਨਿਟ ਨੇ ਮੋਹਰ ਲਾਤੀ ਹੈ ਤੇ ਉਹਦੇ ਲਈ ਰਾਹ ਖੋਲ ਦਿੱਤਾ ਹੈ। ਦਿੱਲੀ ਦਾ ਨੁਮਾਇੰਦਾ ਕੇਜਰੀਵਾਲ ਦਾ ਖਾਸਮ ਖਾਸ ਸਵਾਤੀ ਮਾਲੀਵਾਲ ਕੇਸ ਦੇ ਵਿੱਚ ਜੇਲ੍ਹ ਦੀ ਹਵਾ ਖਾਣ ਵਾਲਾ ਉਹ ਵਿਭਵ ਕੁਮਾਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਚਲਾਊਗਾ ਜਾਂ ਏਜੰਟ ਬਣ ਕੇ ਬੈਠੂਗਾ ਅਰਵਿੰਦ ਕੇਜਰੀਵਾਲ ਦਾ? ਇਹ ਆਪਣੇ ਆਪ ਸਵਾਲ ਹੈ। ਆਪਾਂ ਪਹਿਲੇ ਦਿਨ ਤੋਂ ਹੀ ਜਦੋਂ ਇਹ ਪਹਿਲੂ ਆ ਰਿਹਾ ਸੀ, ਆਪਾਂ ਤਦੇ ਗੱਲ ਕਰ ਰਹੇ ਸੀ ਕਿ ਕੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਬਰਾਬਰ 3 ਮੁੱਖ ਮੰਤਰੀ ਲੱਗ ਗਏ ਕਿ ਵੀ ਕੰਮ ਵੰਡ ਲਿਆ। ਕੈਬਨਿਟ ਦਾ ਮੁੱਖ ਮੰਤਰੀ ਕੇਜਰੀਵਾਲ, MLA ਦਾ ਮੁੱਖ ਮੰਤਰੀ ਸੰਦੀਪ ਪਾਠਕ, ਅਫਸਰਾਂ ਅਧਿਕਾਰੀਆਂ ਦਾ ਮੁੱਖ ਮੰਤਰੀ ਰਾਘਵ ਚੱਡਾ। ਤੇ ਜਿਹਨੂੰ ਤੁਸੀਂ ਮੁੱਖ ਮੰਤਰੀ ਦੀ ਨੇਮ ਪਲੇਟ ਦਿੱਤੀ ਹੈ, ਉਹਦੇ ਕੋਲ ਇਕੱਲਾ ਭਾਸ਼ਣ ਮਹਿਕਮਾ, ਉਹਦੇ ਕੋਲ ਪ੍ਰਚਾਰ ਮਹਿਕਮਾ, ਉਹਦੇ ਕੋਲ ਟਵੀਟ ਮਹਿਕਮਾ। ਕਿਹੜਾ ਮਹਿਕਮਾ ਛੱਡਿਆ ਫਿਰ ਤੂੰ? ਸੋ ਇਹਦੀ ਚਰਚਾ ਕੱਲ ਦੀ ਕੈਬਨਿਟ ਦੇ ਵਿੱਚ ਫੈਸਲੇ ਲਏ ਜੀ ਕਿ ਆੜ੍ਹਤੀਆਂ ਨੂੰ ਲੈ ਕੇ ਜੀ, ਮੰਡੀ ਨੂੰ ਲੈ ਕੇ ਜੀ, ਬੇਜ਼ਮੀਨਿਆਂ ਨੂੰ ਲੈ ਕੇ ਜੀ, ਸਾਡੇ ਕੋਲ 4000 ਏਕੜ ਤੋਂ ਵੱਧ ਜ਼ਮੀਨ ਪਈ ਹੈ ਜੀ, 1100-1200 ਅਜਿਹੇ ਪਰਿਵਾਰ ਹੈਗੇ ਜਿਹਦਾ ਹੱਕ ਬਣਦਾ ਜੀ, ਇਹ ਮਾਝੇ ਵਾਲਾ ਖੇਤਰ ਹੈ ਜੀ, ਅਸੀਂ ਇਹਨਾਂ ਨੂੰ ਜ਼ਮੀਨਾਂ ਦੇਵਾਂਗੇ। ਮਤਲਬ ਇਹਨੂੰ ਚੋਣਾਂ ਨਾਲ ਜੋੜ ਕੇ ਵੀ ਦੇਖ ਰਹੀਆਂ ਵਿਰੋਧੀ ਧਿਰਾਂ। ਹਾਂਜੀ ਬਿਲਕੁਲ। ਕਿ ਇਹ ਪੰਚਾਇਤੀ ਚੋਣਾਂ ਦੇ ਹਵਾਲੇ ਨਾਲ ਵੀ ਉਹ ਫੈਸਲਿਆਂ ਦਾ ਜ਼ਿਕਰ ਕੀਤਾ, ਪਰ ਇਸ ਦੇ ਉੱਤੇ ਉਂਗਲ ਨਹੀਂ ਧਰੀ। ਨਾ ਜਿਹੜੇ ਪ੍ਰੈਸ ਕਾਨਫਰੰਸ ਮੀਡੀਆ ਕਰਮੀ ਸਾਡੇ ਸਾਥੀ ਹਾਜ਼ਰ ਸੀ, ਨਾ ਉਹਨਾਂ ਨੇ ਪੁੱਛਣ ਦੀ ਜ਼ਹਿਮਤ ਕੀਤੀ। ਠੀਕ ਹੈ।
ਪਰ ਇਹ ਚਰਚੇ ਸਕੱਤਰੇ ਤੋਂ ਨਿਕਲ ਕੇ ਰਾਜਨੀਤਿਕ ਗਲਿਆਰਿਆਂ ਤੋਂ ਹੁੰਦੇ ਹੋਏ ਮੀਡੀਆ ਦੀਆਂ ਸੁਰਖੀਆਂ ਬਣ ਰਹੇ ਨੇ ਕਿ ਬਿਲਕੁਲ ਜੀ ਕੇਜਰੀਵਾਲ ਦਾ ਖਾਸਮ ਖਾਸ OSD ਹੁਣ ਭਗਵੰਤ ਮਾਨ ਦੇ ਘਰ ਦੇ ਵਿੱਚ ਦਾਖਲ ਹੋ ਚੁੱਕਿਆ। ਜੀ ਬਿਲਕੁਲ। ਆਪਾਂ ਤਾਂ ਇੱਕ ਦਿਨ ਪਹਿਲਾਂ ਹੀ ਚਰਚਾ ਕੀਤੀ ਸੀ ਸ਼ਰਮਾ ਜੀ, ਤੁਹਾਡੇ ਯਾਦ ਹੋਣਾ, ਜਿੱਦੇ ਉੱਥੋਂ ਅਗਲੇ ਚੱਲੇ ਵੀ ਨਹੀਂ ਹੋਣੇ ਵੈਭਵ ਕੁਮਾਰ, ਤੇ ਹੁਣ ਤਾਂ ਚਲੋ ਐਂਟਰੀ ਮਿਲ ਗਈ। ਜੀ 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 ਹਰਿਆਣੇ ਵੱਲ ਨੂੰ ਵਧੀਆ ਸ਼ਰਮਾ ਜੀ। ਹਰਿਆਣੇ ਦੇ ਵਿੱਚ ਜਿਹੜੇ ਚੋਣ ਨਤੀਜੇ ਆਏ ਆ, ਹੈਰਾਨ ਕਰ ਦਿੱਤਾ ਉਹਨਾਂ ਨੇ। ਕਾਂਗਰਸ ਨੇ ਸੋਚਿਆ ਵੀ ਨਹੀਂ ਹੋਣਾ ਕਿ ਸਾਡੇ ਨਾਲ ਇਹ ਹੋਊਗੀ। ਕਾਂਗਰਸ ਨੂੰ ਤਾਂ ਸਮਝ ਨਹੀਂ ਆ ਰਿਹਾ ਕਿ ਉਹ ਇੱਕ ਮੂਸੇ ਵਾਲਾ ਦਾ ਗੱਲ ਵੀ ਕਹਿੰਦਾ ਹੁੰਦਾ ਨਾ ਕਿ ਜਿੱਤ ਨਾਲੋਂ ਜ਼ਿਆਦਾ ਜਿਹਦੀ ਹਾਰ ਬੋਲਦੀ। ਭਾਜਪਾ ਦੀ ਜਿੱਤ ਨਾਲੋਂ ਕਾਂਗਰਸ ਦੀ ਹਾਰ ਦੇ ਬਾਰੇ ਜ਼ਿਆਦਾ ਚਰਚਾ। ਕਾਂਗਰਸ ਕਹਿੰਦੇ ਨਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ, ਉਹ ਹੋਈ। ਬਿਲਕੁਲ ਪ੍ਰਵੀਨ ਜੀ, ਤੁਸੀਂ ਕਹਿੰਦੇ ਹੋ ਕਿ ਹੈਰਾਨ, ਮੈਨੂੰ ਲੱਗਦਾ ਕਿ ਹੈਰਾਨ ਭਾਜਪਾ ਹੋਈ ਹੈ ਤੇ ਪਰੇਸ਼ਾਨ ਕਾਂਗਰਸ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਖੁਦ ਭਾਜਪਾਈ, ਖੁਦ ਸੰਘੀ ਜਾਂ ਖੁਦ ਉੱਥੇ ਦਾ ਉਹਨਾਂ ਦਾ ਮੀਡੀਆ ਝੋਲਾ ਚੁੱਕ ਜਿੰਨਿਆਂ ਨਾਲ ਵੀ ਸਾਡਾ ਰਾਬਤਾ ਵਾਬਤਾ ਹੁੰਦਾ ਸੀ, ਉਹ ਆਪ ਕਹਿੰਦੇ ਸੀ ਕਿ ਅਸੀਂ 12 ਤੋਂ 15 ਸੀਟਾਂ ਤੱਕ ਜਾ ਰਹੇ ਹਾਂ ਬਾਈ ਜੀ। ਤੇ ਆਪਾਂ ਓਵਰਆਲ ਜਿੰਨੇ ਮੀਡੀਆ ਸਰਵੇ ਆਏ, ਐਗਜ਼ਿਟ ਪੋਲ ਆਏ, ਆਪਾਂ ਉਹਨਾਂ ਦੀ ਐਵਰੇਜ ਕੱਢ ਕੇ ਗੱਲ ਕੀਤੀ ਸੀ ਕਿ ਉਹ ਕਹਿ ਰਹੇ ਨੇ ਕਿ ਜੀ ਐਵਰੇਜ ਉਹਨਾਂ ਦੀ 26 ਸੀਟਾਂ ਹੈ, ਵੱਖ-ਵੱਖ ਅਦਾਰਿਆਂ ਦੀ ਐਵਰੇਜ, ਕਿ 26 ਸੀਟਾਂ ਬਣਦੀਆਂ ਬਈ ਮਤਲਬ ਇਹਨਾਂ ਨੂੰ ਭਾਜਪਾ ਨੂੰ, 56 ਸੀਟਾਂ ਬਣਦੀਆਂ ਕਾਂਗਰਸ ਨੂੰ। ਇਹ ਸਰਵੇ ਵੀ ਧਰੇ ਰਹਿ ਗਏ, ਐਗਜ਼ਿਟ ਪੋਲ ਵੀ ਧਰੇ ਰਹਿ ਗਏ, ਭਾਜਪਾ ਦੀ ਆਪਣੀ ਰਿਪੋਰਟਾਂ ਵੀ ਧਰੀਆਂ ਰਹਿ ਗਈਆਂ। ਕਾਂਗਰਸ ਨੂੰ ਜਿਹੋ ਜਿਹੀ ਉਮੀਦ ਸੀ ਉਹੋ ਜਿਹੇ ਨਤੀਜੇ ਨਹੀਂ ਆਏ। ਹੁਣ ਇਹਦੇ ਪਿੱਛੇ ਕਿੰਨੇ ਹੀ ਸਵਾਲ ਖੜੇ ਹੋ ਗਏ। ਬੀਜੇਪੀ 8 ਸੀਟਾਂ ਵਧਾ ਗਈ ਪਿਛਲੀ ਵਾਰ ਨਾਲੋਂ, ਜੀ 48 ਸੀਟਾਂ ਲੈ ਗਈ, 8 ਸੀਟਾਂ ਵਧ ਗਈਆਂ। ਪਿਛਲੀ ਵਾਰ 40 ਸੀਟਾਂ ਸੀ ਉਹਦੀਆਂ, ਹਨਾ। ਕਾਂਗਰਸ 37 ਸੀਟਾਂ ਤੇ ਪਹੁੰਚੀ, ਪਿਛਲੀ ਵਾਰ ਨਾਲੋਂ 6 ਸੀਟਾਂ ਵਧੀਆਂ, 31 ਸੀਟਾਂ ਸੀ ਪਿਛਲੀ ਵਾਰ। ਅਨੈਲੋ ਬਸਪਾ ਦੀ 1 ਸੀਟ ਸੀ ਪਿਛਲੀ ਵਾਰ, 1 ਹੋਰ ਵਧ ਗਈ, ਚਲੋ ਹਨਾ, 2 ਹੋ ਗਈਆਂ, ਇਹ ਗੱਠਜੋੜ ਚ ਵੀ ਨੇ। JJP 0 ਹੈ, ਪਿਛਲੀ ਵਾਰ 10 ਸੀਗੀਆਂ, 10 ਗਈਆਂ। ਉਹਨਾਂ 10 ਚੋਂ ਕੀ 8 ਫਿਰ ਭਾਜਪਾ ਦੇ ਕੋਟੇ ਚ ਚਲੀ ਗਈਆਂ, ਕਿਉਂਕਿ ਅਨੈਲੋ ਜਾਟ ਵੋਟ ਦੀ ਰਾਜਨੀਤੀ ਕਰਦੀ ਆ ਤੇ ਜਜਪਾ ਵੀ ਜਾਟ ਵੋਟ ਦੀ ਰਾਜਨੀਤੀ ਚ ਉੱਭਰੀ, ਤੇ ਭਾਜਪਾ ਦੀ ਇਸ ਵਾਰ ਜਾਟ ਬੈਲਟ ਦੇ ਵਿੱਚ ਚੰਗੀ ਐਂਟਰੀ ਹੋਈ ਆ। ਤੇ SC ਭਾਈਚਾਰੇ ਵਾਲੀਆਂ ਸੀਟਾਂ ਚੋਂ ਵੀ ਉਹ 4-5 ਸੀਟਾਂ ਹੋਰ ਕੱਢਣ ਚ ਕਾਮਯਾਬ ਹੋ ਗਈ। ਸੋ ਇਹ ਸਾਰੀ ਪ੍ਰਕਿਰਿਆ ਇਸ ਸਵਾਲ ਤੇ ਖੜੀ ਹੈ ਕਿ ਕੀ ਬੀਜੇਪੀ ਨੇ ਜਿਹੜਾ ਉੱਥੇ ਗੈਰ ਜਾਟ ਵਾਲਾ ਦਾ ਖੇਡਿਆ, ਉਸ ਦੇ ਉੱਤੇ ਉਹਨਾਂ ਦਾ ਪਤਾ ਚੱਲ ਗਿਆ ਕਿ ਉਹਨਾਂ ਨੇ ਜਾਟ ਭਾਈਚਾਰੇ ਨੂੰ ਇੱਕ ਪਾਸੇ ਕਰਕੇ ਬਾਕੀ ਸਾਰਿਆਂ ਨਾਲ ਲੈ ਗਏ। ਕੁਮਾਰੀ ਸ਼ੈਲਜਾ ਦੇ ਹਵਾਲੇ ਨਾਲ ਜਿਹੜਾ ਉਹਨਾਂ ਨੇ ਅਟੈਕ ਕੀਤਾ ਕਾਂਗਰਸ ਦੇ ਉੱਤੇ, ਉਹ ਕੰਮ ਕਰ ਗਿਆ। ਪਰ ਜਿਹੜੀ ਜਾਟ ਬੈਲਟ ਦੇ ਵਿੱਚ ਸੰਨ ਲਾ ਗਏ, ਉਹਦੀ ਕੀ ਕਾਂਗਰਸ ਨੇ ਉਮੀਦ ਨਹੀਂ ਕੀਤੀ ਸੀ। ਹੁਣ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਵਿਚਾਲੇ ਤੁਸੀਂ ਚੋਣ ਕਮਿਸ਼ਨ ਨੂੰ ਅਣਗੌਲਿਆ ਨਹੀਂ ਕਰ ਸਕਦੇ। ਜੀ ਬਿਲਕੁਲ। ਬਕਾਇਦਾ ਤੌਰ ਤੇ ਵੋਟਾਂ ਪੈਣ ਤੋਂ ਬਾਅਦ ਸਹੀ ਅੰਕੜਾ ਅਪਡੇਟ ਨਾ ਕਰਨਾ, ਪੂਰੀ ਜਾਣਕਾਰੀ ਉਪਲਬਧ ਨਾ ਕਰਾਉਣਾ, ਗਿਣਤੀ ਵਾਲੇ ਦਿਨ ਬੰਦਿਆਂ ਵੱਲੋਂ, ਕਾਂਗਰਸੀਆਂ ਵੱਲੋਂ, ਜਜਪਾ ਜਾਂ ਅਨੈਲੋ ਵਾਲਿਆਂ ਵੱਲੋਂ ਇਹ ਰੌਲਾ ਪਾਉਣਾ ਕਿ ਬਾਈ ਜੀ ਜਦੋਂ ਸਾਡੇ ਇਲਾਕੇ ਦੀ ਮਸ਼ੀਨ ਸੀਲ ਕਰਕੇ ਬੰਦ ਕੀਤੀ ਸੀ ਜਦ ਤਾਂ 64% ਤੇ ਸੀ, 63% ਤੇ, ਹੁਣ 99% ਤੇ ਕਿਵੇਂ ਚਾਰਜ ਆ। ਇਹ ਸਵਾਲ ਤੇ ਜਿੱਥੇ ਮਸ਼ੀਨਾਂ ਰੱਖੀਆਂ ਸੀ ਕਈ ਥਾਵਾਂ ਤੋਂ ਇਹ ਰੌਲਾ ਪੈਣਾ ਕਿ 2 ਘੰਟੇ ਲਈ ਕੈਮਰੇ ਬੰਦ ਹੋ ਗਏ, ਹੈ ਨਾ। ਫਿਰ ਦੇਰ ਰਾਤ ਤੱਕ ਲਟਕਾਉਣਾ ਨਤੀਜਿਆਂ ਨੂੰ। ਸੋ ਇਹ ਸਾਰੇ ਪਹਿਲੂਆਂ ਦੇ ਵਿੱਚ ਚੋਣ ਕਮਿਸ਼ਨ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ 'ਚ ਹੈ ਜੀ। ਪਰ ਇਹ ਸਭ ਦੇ ਬਾਵਜੂਦ ਭਾਜਪਾ ਨੇ ਜਿਸ ਕੰਮ ਲਈ ਡੇਰਾ ਸਿਰਸਾ ਮੁਖੀ ਨੂੰ ਬਾਹਰ ਲਿਆਂਦਾ ਸੀ, ਉਹਨੇ ਉਹ ਕੰਮ ਕਰਤਾ। ਤੁਸੀਂ ਆਪਾਂ ਵਾਰ-ਵਾਰ ਗੱਲ ਕਰਦੇ ਰਹੇ ਹਾਂ ਕਿ ਤੁਸੀਂ ਇਸ ਨੂੰ ਅਣਦੇਖੀ ਨਹੀਂ ਕਰ ਸਕਦੇ। ਸੋ ਡੇਰਾ ਸਿਰਸਾ ਮੁਖੀ ਦਾ ਬਾਹਰ ਆਉਣਾ, ਬੇਸ਼ੱਕ ਆਪਾਂ ਗੱਲ ਕਰਦੇ ਸੀ ਕਿ 26 ਤੋਂ 30-35 ਸੀਟਾਂ ਦੀ ਉਹਦੀ ਦਬਦਬਾ ਹੈਗਾ, ਪਰ ਮੂਲ ਉਹਦੀਆਂ 7 ਸੀਟਾਂ ਜਿਹੜੀਆਂ ਹੈਗੀਆਂ ਸੀ, 10 ਸੀਟਾਂ, ਉਹਨਾਂ ਚੋਂ 7 ਸੀਟਾਂ ਭਾਜਪਾ ਲੈ ਗਈ। ਸੋ ਇਸ ਲਈ ਹੋਰ 8-10 ਸੀਟਾਂ ਅਜਿਹੀਆਂ ਨੇ ਜਿਹੜੀਆਂ ਬਹੁਤ ਨੇੜਲੀਆਂ ਰਹੀਆਂ, ਮਤਲਬ ਜਿਵੇਂ ਉਚਾਣਾ ਤੋਂ ਕਾਂਗਰਸੀ ਵਿਜੇਂਦਰ ਸਿੰਘ ਹੋਰੀ 32 ਵੋਟਾਂ ਨਾਲ ਹਾਰ ਗਿਆ। ਭਾਜਪਾ ਚੋਂ ਆਇਆ ਸੀ ਇੱਧਰ ਵਾਪਸ, ਪਰ ਪੁਰਾਣਾ ਕਾਂਗਰਸੀ ਸੀਗਾ, ਡੱਬ ਵਾਲੀ, ਹੈ ਨਾ, ਕਾਂਗਰਸੀ 610 ਵੋਟਾਂ ਨਾਲ ਹਾਰ ਗਿਆ। ਮਤਲਬ 32 ਨਾਲ ਹਾਰਨਾ ਮਤਲਬ 16-17 ਵੋਟਾਂ ਹੋਰ ਚਾਹੀਦੀਆਂ ਸੀ ਉਹਨੂੰ। 610 ਨਾਲ ਹਾਰਨ ਦਾ ਮਤਲਬ ਹੈ ਨਾ 306 ਵੋਟਾਂ ਹੋਰ ਚਾਹੀਦੀਆਂ ਸੀ। ਸੋ ਅੱਧ ਦਾ ਹੀ ਮਸਲਾ ਹੁੰਦਾ ਨਾ। ਸੋ ਇਸੇ ਤਰ੍ਹਾਂ ਲੋਹਾਰੂ ਤੋਂ 792 ਵੋਟਾਂ ਨਾਲ ਬੀਜੇਪੀ ਦਾ ਕੈਂਡੀਡੇਟ ਹਾਰ ਗਿਆ। ਸੋ ਬਹੁਤ ਨੇੜਲੇ ਮੁਕਾਬਲੇ ਵੀ ਰਹੇ ਨੇ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿਚਾਲੇ ਕਾਂਗਰਸ
ਹੁਣ ਚਾਹੇ ਮਤਲਬ ਬਾਬੇ ਦੇ ਹਵਾਲੇ ਨਾਲ, ਡੇਰਾ ਸਿਰਸਾ ਮੁਖੀ ਦੇ ਹਵਾਲੇ ਨਾਲ ਕਹੇ, ਚਾਹੇ ਉਹ ਇਹ ਕਹੇ ਕਿ ਸਾਡੇ ਨਾਲ ਕੋਈ ਖੇਲ ਹੋ ਗਿਆ, ਚਾਹੇ ਉਹ EVM ਦਾ ਹਵਾਲਾ ਦੇਵੇ, ਹੈ ਨਾ, ਚਾਹੇ ਉਹ ਕੁਛ ਕਰੇ। ਹੁਣ ਅਗਲੇ ਕਹਿੰਦੇ ਨਤੀਜੇ ਆ ਜੀ, ਅਸੀਂ ਜਿੱਤ ਗਏ। ਹਾਂ, ਪਰ ਇਸ ਜਿੱਤ ਦੇ ਵਿੱਚ ਇੱਕ ਹੋਰ ਸ਼ੰਕਾ ਵੱਡੀ ਹੈ ਪ੍ਰਵੀਨ ਜੀ। ਉਹ ਸ਼ੰਕਾ ਇਹ ਹੈ ਕਿ BJP ਨੂੰ ਪੈ ਰਹੀ ਹੈ 40% ਤੋਂ ਥੋੜੀ ਜਿਹੀ ਵੋਟ ਘੱਟ। ਹਾਂਜੀ ਬਿਲਕੁਲ 39.94% ਵੋਟ ਪਈ ਹੈ। ਹਾਂਜੀ ਤੇ ਕਾਂਗਰਸ ਨੂੰ 39.9% ਵੋਟ ਪਈ ਹੈ। ਮੈਨੂੰ ਦੱਸ ਦਿਓ ਕਿੰਨਾ ਫਰਕ ਹੈ ਜੀ। ਮਤਲਬ ਵੋਟ ਪਰਸੈਂਟ ਲਗਭਗ ਬਿਲਕੁਲ ਸੇਮ, ਤੇ ਸੀਟਾਂ ਦਾ ਇੰਨਾ ਫਰਕ ਕਿਵੇਂ ਹੋ ਸਕਦਾ? ਇਹਦਾ ਮਤਲਬ ਇਹ ਕੋਈ ਝੋਲ ਹੈ, ਜਾਂ ਮਤਲਬ ਕਿ ਜਿਹੜੇ ਹਲਕੇ 'ਚ ਸੀਗੀ ਉੱਥੇ ਕਾਂਗਰਸ ਦਾ ਇੰਨਾ ਜ਼ੋਰ ਲੱਗ ਗਿਆ ਕਿ ਸਾਰੀਆਂ ਵੋਟਾਂ ਉੱਥੇ ਪੈ ਗਈਆਂ, ਬਾਕੀ ਥਾਂ ਤੇ ਨਹੀਂ ਪਹੁੰਚ ਸਕੇ। ਕੀ ਇਹ ਪਹਿਲੂ ਹੈ? ਚਲੋ, ਅਨੈਲੋ ਤੇ ਬਸਪਾ ਦਾ ਗੱਠਜੋੜ ਸੀ। ਇਸ ਗੱਠਜੋੜ ਨੂੰ ਵੀ 5.90 ਲਗਭਗ 6 ਦੇ ਨੇੜੇ ਤੇੜੇ ਵੋਟ ਪਈ ਹੈ। 4.14 ਅਨੈਲੋ ਲੈ ਗਈ, 1.82 ਬਸਪਾ ਲੈ ਗਈ। ਠੀਕ ਹੈ ਜੀ। ਸੋ ਇੱਕ ਨਾ ਫਾਈਨਲ ਮੈਚ ਹੁੰਦਾ, ਇੱਕ ਸੈਮੀਫਾਈਨਲ ਹੁੰਦਾ। ਹਾਂਜੀ ਫਿਰ ਉਹ ਮਤਲਬ ਕਿ ਤੀਜੇ ਨੰਬਰ ਲਈ ਲੜਦੀਆਂ ਨੇ ਨਾ ਟੀਮਾਂ। ਸੋ ਇਹਦੇ ਵਿੱਚ ਹੁਣ ਜੇ ਮੈਂ ਗੱਲ ਕਰਾਂ ਕਿ ਅਨੈਲੋ ਜਾਂ ਬਸਪਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਸੀ ਤੇ ਬਸਪਾ ਜਿੱਤ ਗਈ। ਆਮ ਆਦਮੀ ਪਾਰਟੀ ਬਸਪਾ ਤੋਂ ਵੀ ਉੱਥੇ ਹਾਰ ਗਈ। ਬਸਪਾ ਨੂੰ 1.82 ਪੈ ਰਹੀਆਂ ਨੇ ਤੇ ਇਹਨਾਂ ਨੂੰ 1.79 ਵੋਟਾਂ ਪਈਆਂ ਨੇ ਆਮ ਆਦਮੀ ਪਾਰਟੀ ਨੂੰ। ਔਰ 0 ਹੈ ਜੀ। ਇਹ ਅਰਵਿੰਦ ਕੇਜਰੀਵਾਲ ਦਾ ਮੂਲ ਇਲਾਕਾ, ਮੂਲ ਸੂਬਾ, ਜਿੱਥੋਂ ਦੇ ਉਹ ਕਹਿੰਦੇ ਨੇ ਕਿ ਮੇਰੀਆਂ ਜੜ੍ਹਾਂ ਨੇ ਜੀ, ਮੈਂ ਇੱਥੇ ਦਾ, ਉੱਥੇ ਤੁਹਾਡੀ ਇੱਕ ਸੀਟ ਹੈ। ਚਲੋ ਥੋੜਾ ਜਿਹਾ ਸਾਹ ਮਿਲ ਗਿਆ ਕਿ ਖਾਤਾ ਖੁੱਲ ਗਿਆ ਜੰਮੂ ਕਸ਼ਮੀਰ 'ਚ। ਡੋਡਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਜਿੱਤ ਗਿਆ ਹੈ, ਉੱਥੇ ਖਾਤਾ ਖੁੱਲ ਗਿਆ। ਉਸੇ ਨੂੰ ਲੈ ਕੇ ਢੋਲ ਵਜਾ ਲਿਆ ਅਗਲਿਆਂ ਨੇ, ਹਨਾ। ਪਰ ਹਰਿਆਣਾ ਦੇ ਨਤੀਜਿਆਂ ਨੇ ਮੀਡੀਆ ਨੂੰ ਵੀ, ਖਾਸ ਕਰ ਰਾਸ਼ਟਰੀ ਮੀਡੀਆ ਜਿਹੜਾ ਭਾਜਪਾ ਪੱਖੀ ਸੀ, ਉਹਨੂੰ ਵੀ ਹੈਰਾਨ ਪਰੇਸ਼ਾਨ ਕੀਤਾ। ਭਾਜਪਾ ਵੀ ਹੈਰਾਨ ਹੈ ਤੇ ਕਾਂਗਰਸੀ ਤਾਂ ਪਰੇਸ਼ਾਨ ਹੈਗੇ ਨੇ। ਹੁਣ ਉਹ ਮੀਡੀਆ ਦੇ ਹਵਾਲੇ ਨਾਲ ਜਾਂ ਆਪਣੇ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਸਵਾਲ ਖੜੇ ਕਰ ਰਹੇ ਨੇ, ਪਰ ਹੁਣ ਕੁਛ ਨਹੀਂ ਹੋਣਾ ਜੀ, ਸੱਪ ਲੰਘ ਗਿਆ, ਹੁਣ ਲੀਕ ਪਿੱਟਣ ਦਾ ਕੋਈ ਫਾਇਦਾ ਨਹੀਂ। ਸੋ ਕੀ ਇਹ ਓਵਰ ਕੌਨਫੀਡੈਂਸ ਮਾਰ ਗਿਆ? ਕਿਉਂਕਿ ਮੰਨਿਆ ਵੀ ਜਾ ਰਿਹਾ ਕਿ ਭਾਜਪਾ ਨੇ ਨਾ ਇੱਕ ਇਸ ਫਾਰਮੂਲੇ ਤੇ ਵੀ ਕੰਮ ਕੀਤਾ ਕਿ ਉਹਨਾਂ ਨੇ ਖੁਦ ਕਹਿੰਦੇ ਇਸ ਗੱਲ ਦੀ ਜ਼ਿਆਦਾ ਹਵਾ ਦਿੱਤੀ ਕਿ ਅਸੀਂ ਤਾਂ ਚੱਲੇ ਜੀ, ਕਾਂਗਰਸ ਆ ਰਹੀ ਹੈ ਕਹਿੰਦੇ। ਇਹਦੇ ਨਾਲ ਕਹਿੰਦੇ ਕਾਂਗਰਸੀ ਅਵੇਸਲੇ ਹੋ ਗਏ ਤੇ ਭਾਜਪਾ ਨੇ ਲੁਕਮਾ ਕੰਮ ਕੀਤਾ, ਉਹਨਾਂ ਦਾ ਪੰਨਾ ਪ੍ਰਧਾਨ ਕੰਮ ਕਰ ਲਿਆ ਤੇ ਉਹਨਾਂ ਨੇ ਵੋਟ ਟੂ ਵੋਟ ਪਹੁੰਚ ਕਰ ਲਈ ਤੇ ਕਾਂਗਰਸੀਆਂ ਨੂੰ ਲੱਗਿਆ ਅਸੀਂ ਤਾਂ ਜਿੱਤੇ ਪਏ ਆ। ਸੋ ਬੇਸ਼ੱਕ ਦਿਨੇਸ਼ ਫੋਗਾਟ ਨੇ MLA ਵਾਲੇ ਦੰਗਲ ਤਾਂ ਜਿੱਤ ਲਿਆ ਹੈ ਨਾ, ਪਰ ਕਾਂਗਰਸ ਦੇ ਹੱਥੋਂ ਸਰਕਾਰ ਵਾਲਾ ਮੈਡਲ ਜ਼ਰੂਰ ਖਿਸਕ ਗਿਆ ਜਿਹੜਾ ਉਹਨੂੰ ਲੱਗਦਾ ਸੀ ਪੱਕਾ। ਸੋ ਭਾਜਪਾ ਨੇ ਇਤਿਹਾਸ ਰਚਤਾ ਜੀ, ਤੀਜੀ ਵਾਰ ਬਣਾ ਗਏ। ਹੁਣ ਇਹ ਮੋਦੀ ਦਾ ਜਾਦੂ ਹੈ, ਇਹ ਅਮਿਤ ਸ਼ਾਹ ਦੀ ਰਾਜਨੀਤੀ ਦਾ ਜਾਦੂ ਹੈ, ਇਹ ਚੋਣ ਕਮਿਸ਼ਨ ਦੀ ਮਿਹਰਬਾਨੀ ਹੈ, ਇਹ EVM ਦਾ ਖੇਡ ਹੈ ਨਾ। ਜੋ ਵੀ ਹੈਗਾ ਨਤੀਜੇ ਨੇ ਅਗਲਿਆਂ ਦੇ ਹੱਥ ਜਿੱਤ ਆ ਗਈ। ਕਾਂਗਰਸ ਨੂੰ ਓਵਰ ਕੌਨਫੀਡੈਂਸ ਤੇ ਜਿਵੇਂ ਤੁਸੀਂ ਕਿਹਾ ਵੇਸਲਾਪਣ ਉਹ ਮਾਰ ਗਿਆ, ਤੇ ਨਾਲ ਉੱਥੇ ਜਾਤੀ ਸਮੀਕਰਨ ਵੀ ਕਾਫੀ ਜਿਹੜਾ ਮੈਨੇ ਰੱਖਦਾ। ਹਾਂਜੀ, ਉਹਨਾਂ ਨੇ ਕਾਂਗਰਸ ਨੇ ਜਾਟਾਂ ਨੂੰ ਆਪਦੇ ਭਰੋਸੇ 'ਚ ਲਿਆ ਤੇ ਦੂਜੇ ਪਾਸੇ ਜਿਹੜੀਆਂ ਹੋਰ ਦਲਿਤ ਸੀ ਜਾਂ ਹੋਰ ਜਿਹੜੀਆਂ ਜਾਤ ਸਮੀਕਰਨ ਸੀਗੇ ਉਹ BJP ਨੂੰ ਫਿੱਟ ਬੈਠ ਗਏ। ਸੋ ਡੇਰਾ ਫੈਕਟਰ ਜਿਵੇਂ ਤੁਸੀਂ ਦੱਸਿਆ ਹੀ ਹੈ, ਵੱਖ-ਵੱਖ ਫੈਕਟਰਾਂ ਦੇ ਬਾਰੇ ਆਪਾਂ ਗੱਲ ਕੀਤੀ ਹੈ। ਇਸ ਦਰਮਿਆਨ ਇੱਕ ਉਹ ਸ਼ਖਸ ਵੀ ਹੈ ਜਿਹਦੇ ਨਾਲ ਹੈ ਉਹ ਸਾਬਕਾ ਮੁੱਖ ਮੰਤਰੀ ਤੇ ਹੋਈ ਵੀ ਉਹਦੇ ਨਾਲ ਸਾਬਕਾ ਮੁੱਖ ਮੰਤਰੀ ਵਾਲੀ ਹੈ, ਕੈਪਟਨ ਅਮਰਿੰਦਰ ਸਿੰਘ ਵਾਲੀ ਹੋਈ ਹੈ ਭੁਪਿੰਦਰ ਸਿੰਘ ਹੁੱਡਾ ਦੇ ਨਾਲ। ਪ੍ਰਵੀਨ ਜੀ 2012 ਦੇ ਵਿੱਚ ਕਾਂਗਰਸ ਨੇ ਪੱਕਾ ਯਕੀਨ ਬਣਾ ਲਿਆ ਸੀ ਕਿ ਪੰਜਾਬ 'ਚ ਅਸੀਂ ਆ ਰਹੇ ਹਾਂ। ਬਿਲਕੁਲ ਜੀ, ਅਕਾਲੀ ਆ ਰਹੇ ਨੇ, ਅਸੀਂ ਆ ਰਹੇ ਹਾਂ। ਔਰ ਉਹਨਾਂ ਨੂੰ ਇਸ ਕੰਮ ਲਈ ਜ਼ਿਆਦਾ ਆਸਾਨ ਰਾਹ ਇਸ ਲਈ ਲੱਗਿਆ ਕਿ PPP ਆ ਗਿਆ ਸੀ ਤੇ ਉਹਨੂੰ ਲੱਗਿਆ ਕਿ ਸਾਡਾ ਕੰਮ ਤਾਂ ਸੌਖਾ ਹੋ ਗਿਆ, ਕਿ ਆਪਣੀ ਤਾਂ ਗੱਲ ਬਣ ਗਈ, PPP ਨੇ ਅਕਾਲੀਆਂ ਦੀ ਵੋਟ ਕੱਟਣੀ ਤੇ ਅਸੀਂ ਆਏ ਪਏ ਹਾਂ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਓਵਰ ਕੌਨਫੀਡੈਂਸ ਹੋਇਆ ਕਿ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਦੀ ਟਿੱਕ ਮਾਰਨੀ ਸ਼ੁਰੂ ਕਰਤੀ ਕਿ ਇਹਨੂੰ ਹਰਾਉਣਾ ਹੈ, ਇਹਨੂੰ ਬਾਹਰ ਕਰਨਾ ਹੈ। ਇਹ ਪੱਠਲ ਗਰੁੱਪ ਦਾ ਹੈ, ਇਹ ਬਰਾੜ ਗਰੁੱਪ ਦਾ ਹੈ, ਇਹ ਸੁਖਜਿੰਦਰ ਰੰਧਾਵੇ ਵਾਲੇ ਉਧਰੋਂ ਆਉਂਦਾ, ਇਹ ਫਲਾਣੇ ਕੰਨਿਓ ਆਉਂਦਾ, ਇਹ ਆਪਣੇ ਨਾਲ ਨਹੀਂ ਖੜੂਗਾ। ਕਹਿੰਦੇ ਕਿ ਅਮਰਿੰਦਰ ਸਿੰਘ ਦੀ ਟੀਮ ਨੇ ਇਹ ਤੈਅ ਕਰ ਲਿਆ ਕਿ ਜ਼ਿਆਦਾ ਬੰਦੇ ਨਹੀਂ ਚਾਹੀਦੇ, ਆਪਾਂ ਨੂੰ ਬਸ ਉਨੇ ਕੁ ਚਾਹੀਦੇ ਨੇ ਜਿੰਨਾ ਕੁ ਬਹੁਮਤ ਦੀ ਲੋੜ ਹੈ, ਤੇ ਵੱਧ ਬੰਦੇ ਤੰਗ ਕਰਨਗੇ। ਤੇ ਕਹਿੰਦੇ ਜੀ
ਫਾਰਮੂਲਾ ਸੈੱਟ ਕਰ ਲਿਆ। ਜੀ ਇਹੀ ਫਾਰਮੂਲਾ ਹਰਿਆਣੇ ਦੇ ਵਿੱਚ ਜਦੋਂ 3 ਧਿਰਾਂ ਸੀਗੀਆਂ ਕਾਂਗਰਸ ਦੇ ਸਾਹਮਣੇ ਦਿਖਦੀਆਂ, ਸੁਰਜੇਵਾਲਾ, ਕੁਮਾਰੀ ਸ਼ੈਲਜਾ ਤੇ ਭੁਪਿੰਦਰ ਹੁੱਡਾ, ਕਹਿੰਦੇ ਵੈਸੇ ਤਾਂ ਭੁਪਿੰਦਰ ਹੁੱਡਾ ਟਿਕਟਾਂ ਹੀ ਵੱਧ ਆਪਣੇ ਨੂੰ ਦਬਾ ਕੇ ਲਿਆਏ, ਪਰ ਜਿੰਨਿਆਂ ਕੁ ਨੂੰ ਦੂਏ ਪਾਸਿਓਂ ਮਿਲੀਆਂ ਵੀ ਸੀ, ਸ਼ੈਲਜਾ ਜਾਂ ਸੁਰਜੇਵਾਲਾ ਵਾਲੇ ਪਾਸਿਓਂ, ਉੱਥੇ ਵੀ ਕਹਿੰਦੇ ਜ਼ੋਰ ਜਮਾਇਸ਼ੇ ਕਰਦੇ ਰਹੇ ਕਿ ਇਹਨਾਂ ਵਾਲੇ ਬੰਦੇ ਜਿੱਤਣੇ ਨਹੀਂ ਚਾਹੀਦੇ। ਤੇ ਆਪਣਿਆਂ ਚੋਂ ਵੀ ਕੁਝ ਜਿਹੜੇ ਲੱਗਦੇ ਸੀਗੇ ਤੰਗ ਕਰ ਸਕਦੇ ਕਿ ਇਹਨਾਂ ਤੇ ਨਜ਼ਰ ਰੱਖੋ, ਜਿਹਨਾਂ ਨੇ ਲੋੜ ਨਹੀਂ, ਆਪਣੇ ਕੋਲ ਤਾਂ ਸਰਕਾਰ ਆ ਹੀ ਰਹੀ, ਆਪਾਂ ਤਾਂ ਬਹੁਮਤ ਚ ਆ ਹੀ ਰਹੇ ਹਾਂ, ਆਪਾਂ ਬਸ 50 ਦੇ ਗੇੜ ਤੱਕ ਜਾਣਾ। ਕਹਿੰਦੇ ਇਹ ਹੁਣ ਚਰਚਾਵਾਂ ਨੇ, ਤੇ ਇਹਦਾ ਮਤਲਬ ਉਹੀ ਫਾਰਮੂਲਾ ਜਿਹੜਾ ਕੈਪਟਨ ਅਮਰਿੰਦਰ ਨੇ ਅਪਣਾਇਆ ਸੀ ਪੰਜਾਬ 'ਚ 2012 'ਚ, ਉਹੀ ਕੀ ਭੁਪਿੰਦਰ ਹੁੱਡਾ ਨੇ ਅਪਣਾ ਲਿਆ। ਜਿਹੜਾ ਉਹਦੀ ਟੀਮ ਨੇ ਫਾਰਮੂਲਾ ਘੜਿਆ ਸੀ, ਉਹੀ ਇਹਦੀ ਟੀਮ ਨੇ ਫਾਰਮੂਲਾ ਕੱਢ ਲਿਆ। ਇਹ ਤੋਂ ਗਾਂ ਕੈਪਟਨ ਅਮਰਿੰਦਰ ਸਿੰਘ ਚੋਣ ਨਤੀਜਿਆਂ ਤੋਂ 2 ਦਿਨ ਪਹਿਲਾਂ ਰਾਜ ਭਵਨ ਚਲੇ ਗਏ। ਰਾਜਪਾਲ ਸਾਹਿਬ ਨੂੰ ਕਹਿੰਦੇ ਵੀ ਇਸ ਵਾਰ ਇੱਧਰ ਸਟੇਜ ਨਹੀਂ ਲਾਉਣੀ ਜੀ, ਜਿੱਥੇ ਅੱਗੇ ਲਾਉਂਦੇ ਹੋ, ਇਸ ਵਾਰ ਸਟੇਜ ਇੱਥੇ ਲੱਗੂਗੀ, ਮੇਰੀ ਕੁਰਸੀ ਇੱਥੇ ਲੱਗੂਗੀ, ਮੰਤਰੀ ਮੇਰੇ ਸਹੁੰ ਚੁੱਕਣ ਇੱਧਰੋਂ ਚੜਨਗੇ, ਇੱਧਰੋਂ ਉਤਰਨਗੇ, ਇੱਥੇ ਬੈਠਣਗੇ, ਇੱਥੇ ਮਹਿਮਾਨਾਂ ਦਾ ਚਾਹ ਪਾਣੀ ਹੋਊਗਾ, ਇੱਥੋਂ ਐਂਟਰੀ ਹੋਊਗੀ। ਸਾਰਾ ਨਕਸ਼ਾ ਬਣਾ ਕੇ ਦੇ ਆਏ ਜੀ, ਤੇ ਗੱਡੀ ਤੁਰ ਲਈ ਪਟਿਆਲੇ ਨੂੰ। ਠੀਕ ਹੈ। ਪਟਿਆਲੇ ਜਾ ਕੇ ਘਰੇ ਹਲਵਾਈ ਲਾ ਲਿਆ, ਦੇਗੇ ਚੜਾ ਲਏ, ਪਤੀਲੇ ਰੱਖ ਲਏ, ਦਾਲਾਂ ਬਣ ਗਈਆਂ, ਹੈਨਾ, ਪਨੀਰ ਬਣ ਗਿਆ, ਮਟਨ ਬਣ ਗਿਆ, ਹੈਨਾ, ਤੇ ਬਾਹਰ ਤੰਦੂਰ ਰੱਖ ਲਏ, ਸਾਰੀ ਤਿਆਰੀ ਹੋ ਗਈ। ਸਵੇਰ ਨੂੰ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ ਜਨਾਬ। ਤੇ ਨਤੀਜੇ ਮਤਲਬ ਅਕਾਲੀ ਹੈਰਾਨ ਸੀ ਤੇ ਪੰਜਾਬ 'ਚ ਕਾਂਗਰਸ ਪਰੇਸ਼ਾਨ ਸੀ। ਪ੍ਰਕਾਸ਼ ਸਿੰਘ ਬਾਦਲ, ਸੁਖਵੀਰ ਬਾਦਲ ਤਾਂ ਆਪਣਾ ਪੂਰਾ ਪਰਿਵਾਰ ਲੈ ਕੇ ਪਿੰਡ ਬਾਦਲ ਚਲੇ ਗਏ ਸੀ। ਆਪਣੇ ਹੱਕ ਦਾ ਨਤੀਜੇ ਨਹੀਂ ਹੋਣੇ, ਆਪਾਂ ਕੀ ਕਰਨਾ ਇੱਥੇ ਬੈਠ ਕੇ, ਪਿੰਡ ਨੂੰ ਚਲੇ ਗਏ ਸੀ। ਬਿਲਕੁਲ ਉਸੇ ਤਰ੍ਹਾਂ 48 ਘੰਟੇ ਪਹਿਲਾਂ ਮੋਦੀ, ਅਮਿਤ ਸ਼ਾਹ ਹਰਿਆਣਾ ਛੱਡ ਕੇ ਤੁਰ ਗਏ ਸੀ ਕਿ ਆਪਣੇ ਪੱਲੇ ਕੁਛ ਨਹੀਂ ਪੈਣਾ, ਆਪਾਂ ਤੁਰ ਚਲੀਏ। ਤੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਰੋਹਤਕ 'ਚ ਆਪਣੇ ਕੋਰ ਗਰੁੱਪ ਦੇ MLA ਨਾਲ ਬੈਠਕ ਕਰਕੇ ਮੁੱਖ ਮੰਤਰੀ ਦਾ ਤਿਲਕ ਕਰਾਉਣ ਦੇ ਲਈ ਭੁਪਿੰਦਰ ਸਿੰਘ ਹੁੱਡਾ ਦਿੱਲੀ ਨੂੰ ਰਵਾਨਾ ਹੋ ਗਏ ਸੀ। ਕੱਲ ਜਨਾਬ ਰਾਹੁਲ ਗਾਂਧੀ ਨੂੰ ਲੱਭਦੇ ਫਿਰ ਰਹੇ ਸੀਗੇ ਕਿ ਲਓ ਜੀ ਨਿਬੇੜੋ, ਫਿਰ ਆ ਗਈਆਂ ਜੀ 60, ਕਿਉਂਕਿ ਸਵੇਰੇ ਇੱਕ ਵਾਰ ਤਾਂ 60 ਸੀਟਾਂ ਨੂੰ ਉੱਪੜ ਗਈ ਸੀ ਕਾਂਗਰਸ ਤੇ ਸ਼ੁਰੂਆਤੀ ਰੁਝਾਨ ਦੇ ਵਿੱਚ। ਇਹਨੂੰ ਲੱਗਾ ਕਿ ਲੈ ਵੀ ਬਣ ਗਈ ਗੱਲ, ਤੇ ਹੁੱਡਾ ਸਾਹਿਬ ਚਲੇ ਗਏ ਫਿਰ ਤਿਆਰ ਹੋ ਕੇ ਦਿੱਲੀ ਨੂੰ ਕਿ ਲਓ ਜੀ ਮੁੱਖ ਮੰਤਰੀ ਦੀ ਕਰੋ ਤਾਜਪੋਸ਼ੀ, ਆਪਾਂ ਤਾਂ ਤੈਅ ਆ, ਪਰ ਬਹੁਤ ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ। ਸੋ ਇਸ ਲਈ ਰਾਜਨੀਤੀ ਬੜੀ ਤਿਲਕਣਬਾਜ਼ੀ ਆ, ਤੇ ਰਾਜਨੀਤੀ 'ਚ ਬੜੀ ਚਾਲਬਾਜ਼ੀ ਆ, ਤੇ ਰਾਜਨੀਤੀ ਦੇ ਵਿੱਚ ਕਿਹੜਾ ਹਥਿਆਰ EVM ਕੀ ਹਥਿਆਰ ਤਾਂ ਨਹੀਂ ਬਣ ਗਿਆ, ਇਹਨੂੰ ਮੁੜ ਕੇ ਸੋਚਣ ਦੀ ਲੋੜ ਹੈ। ਜੀ ਜੀ ਬਿਲਕੁਲ। ਜਾਂ ਤੁਸੀਂ ਜਾਤ ਸਮੀਕਰਨ ਵਾਲੀ, ਭਾਈਚਾਰਕ ਸਮੀਕਰਨ ਵਾਲੀ, ਉਸ ਧਰਮ ਵਾਲੀ, ਉਸ ਰਾਜਨੀਤੀ ਦੇ ਹੁਣ ਅਜੇ ਖਿਡਾਰੀ ਨਹੀਂ ਰਹੇ, ਉਮਰ ਦਰਾਜ ਹੋ ਗਿਆ। ਪਰ ਇਹ ਗੱਲ ਸੱਚ ਹੈ ਕਿ ਭੁਪਿੰਦਰ ਹੁੱਡਾ ਦਾ ਆਖਰੀ ਦਾ ਸੀ, ਹੁਣ ਉਹਦਾ ਦਾ ਦੁਬਾਰਾ ਤਾਂ ਨਹੀਂ ਲੱਗਣਾ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਧਾਰਮਿਕ ਜਿਹੜੀ ਸਾਡੀ ਜਥੇਬੰਦੀ ਹੈ SGPC, ਉਹਦੇ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਰਮਾਲਾ ਸਾਹਿਬ ਦੀ ਜਿਹੜੀ ਭੇਟ ਹੈ ਇਹਨੂੰ ਲੈ ਕੇ ਕੋਈ ਵੱਡਾ ਫੈਸਲਾ ਲਿਆ ਸ਼ਰਮਾ ਜੀ? ਬਿਲਕੁਲ ਪ੍ਰਵੀਨ ਜੀ, ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ SGPC ਨੇ ਆਮ ਇਜਲਾਸ ਬੁਲਾ ਲਿਆ 28 ਤਰੀਕ ਨੂੰ। ਉਹਦੇ ਵਿੱਚ ਮਤਲਬ ਕਿ ਫੈਸਲਾ ਹੋਣਾ ਅਗਲਾ ਪ੍ਰਧਾਨ ਕੌਣ, ਤੇ ਉਹਦੇ ਲਈ ਸੁਧਾਰ ਲਹਿਰ ਵੀ ਸਰਗਰਮ ਹੋਏਗੀ। ਤੇ ਉਹ ਸਾਰੀ ਪ੍ਰਕਿਰਿਆ ਧਰਮ ਪ੍ਰਚਾਰ ਕਮੇਟੀ ਦੀ ਬੈਠਕ ਸੀ ਅਸਲ 'ਚ। ਧਰਮ ਪ੍ਰਚਾਰ ਕਮੇਟੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਹੋਇਆ ਕਿ ਆਪਾਂ 28 ਅਕਤੂਬਰ ਨੂੰ ਆਮ ਇਜਲਾਸ ਬੁਲਾ ਲਓ। ਉਹਦੇ ਵਿੱਚ 2 ਅਹਿਮ ਫੈਸਲੇ ਹੋਏ ਹੋਰ, ਕਿਉਂਕਿ ਉਹ ਆਮ ਇਜਲਾਸ ਵਾਲੀ ਚਰਚਾ ਇੰਨੀ ਵੱਡੀ ਬਣ ਗਈ ਕਿ ਉਹੀ ਸਾਹਮਣੇ ਰਹਿ ਗਈ, ਤੇ ਇਸ ਗੱਲਾਂ ਨੂੰ ਕਿਸੇ ਨੇ ਗੌਰ ਨਹੀਂ ਕੀਤਾ, ਜਦੋਂ ਕਿ ਬਹੁਤ ਗੰਭੀਰ ਪਹਿਲੂ ਸੀਗੇ। ਧਰਮ ਪ੍ਰਚਾਰ ਕਮੇਟੀ ਦੀ ਬੈਠਕ 'ਚ ਸਰੋਪਾ ਨੂੰ ਲੈ ਕੇ ਮੰਥਨ ਹੋਇਆ, ਤੇ ਇਸ ਮੰਥਨ ਦੇ ਉੱਤੇ ਅਗਾਂਹ ਵਧਣ ਦਾ ਫੈਸਲਾ ਕੀਤਾ ਗਿਆ ਕਿ ਆਉਂਦੇ ਦਿਨਾਂ 'ਚ ਇਹ ਮਰਿਆਦਾ ਪੂਰਨ ਰੂਪ 'ਚ ਲਾਗੂ ਕਰਾਓ ਕਿ ਸਰੋਪਾ ਭੇਂਟ ਕਰਨਾ ਕੋਈ ਆਮ ਵਰਤਾਰਾ ਨਹੀਂ ਹੈਗਾ। ਠੀਕ ਹੈ ਜੀ। ਇਹ ਇਸ ਦੀ ਇੱਕ ਮਰਿਆਦਾ ਦੇ ਤਹਿਤ ਜਾਂ ਤਾਂ ਸਿੱਖੀ ਸਰੂਪ ਨੂੰ, ਸਿੱਖੀ ਨੂੰ ਅਪਣਾਇਆ ਹੋਈ ਸ਼ਖਸੀਅਤ ਹੋਵੇ, ਔਰ ਉਹ ਕੋਈ ਅਜਿਹਾ ਮੌਕਾ ਬਣਦਾ ਹੋਵੇ ਤਾਂ ਉਹਨੂੰ ਸਰੋਪਾ ਭੇਂਟ ਕੀਤਾ ਜਾਵੇ। ਐ ਨਹੀਂ ਕਿ ਹੱਥਾਂ ਪਰਨਿਆਂ ਵਾਂਗ ਵੰਡ ਦੋ, ਉਹਨੂੰ ਸਨਮਾਨ ਚਿੰਨ੍ਹਾਂ ਵਾਂਗ ਵੰਡ ਦੋ, ਹੈ ਨਾ। ਸੋ ਇਸ ਲਈ ਉਹਦੇ ਉੱਤੇ ਇੱਕ ਸਲਾਹ ਮਸ਼ਵਰਾ ਹੋਇਆ, ਤੇ ਆਉਂਦੇ ਦਿਨਾਂ 'ਚ ਉਹਦੇ ਤੇ ਅੱਗੇ ਵੱਧ ਸਕਦੀ ਹੈ SGPC। ਦੂਸਰਾ, ਇਹਦੇ ਵਿੱਚ ਰੁਮਾਲਾ ਸਾਹਿਬ ਦੀ ਭੇਟਾ ਨੂੰ ਲੈ ਕੇ ਬੜਾ ਫੈਸਲਾ ਹੋਇਆ। ਠੀਕ ਹੈ ਜੀ। ਪ੍ਰਵੀਨ ਜੀ, ਆਪਾਂ ਜਦੋਂ ਗੁਰੂ ਘਰ ਜਾਂਦੇ ਹਾਂ ਤਾਂ ਖਾਸ ਕਰਕੇ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਜਾਇਆ ਜਾਂਦਾ ਹੈ, ਜਾਂ ਹੋਰ ਤਖਤ ਸਾਹਿਬਾਨਾਂ ਤੇ, ਜਾਂ ਇਤਿਹਾਸਕ ਗੁਰੂ ਘਰਾਂ ਦੇ ਵਿੱਚ, ਜਾਂ ਫਿਰ ਖਾਸ ਕਰਕੇ ਆਪਣੇ ਘਰਾਂ 'ਚ ਕੋਈ ਖੁਸ਼ੀ ਵਾਲਾ ਮੌਕਾ ਆਉਂਦਾ ਹੈ ਨਾ, ਕੋਈ ਭੋਗ ਸਮਾਗਮ ਆਉਂਦਾ ਹੈ, ਤੇ ਉਸ ਸਮੇਂ ਅਸੀਂ ਰਸਮ ਵਜੋਂ, ਆਪਣੀ ਸ਼ਰਧਾ ਵਜੋਂ, ਆਪਣੇ ਸਤਿਕਾਰ ਵਜੋਂ ਪਾਵਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟਾ ਕਰਦੇ।
ਤੇ ਇਹ ਹੁਣ ਪਿਛਲੇ ਦਿਨਾਂ ਦੇ ਵਿੱਚ ਇਸ ਪ੍ਰਕਿਰਿਆ 'ਚ ਕਾਫੀ ਤੇਜ਼ੀ ਵੀ ਆਈ ਹੈ। ਹੂੰ ਮਤਲਬ ਦਰਬਾਰ ਸਾਹਿਬ ਦੇ ਵਿੱਚ ਜੇ 100 ਸ਼ਰਧਾਲੂਆਂ ਨੇ ਮੱਥਾ ਟੇਕਿਆ ਤਾਂ ਉਹਨਾਂ ਚੋਂ 99 ਅੱਜ ਕੱਲ੍ਹ ਦੇਗ ਜ਼ਰੂਰ ਕਰਾਉਂਦੇ ਆ, ਤੇ ਉਹਨਾਂ 99 ਦੇ ਵਿੱਚੋਂ 60-70 ਹੁਣ ਰੁਮਾਲਾ ਸਾਹਿਬ ਵੀ ਭੇਟ ਕਰਦੇ ਆ, ਕਿਉਂਕਿ ਸਾਡੀ ਹੁਣ ਥੋੜੀ ਜੀ ਖਰਚੀਲੀ ਮਤਲਬ ਕਿ ਸਮਰੱਥਾ ਵੀ ਵਧੀ ਹੈ ਖਰਚੇ ਦੀ ਨਾ। ਹਾਂਜੀ ਹਾਂਜੀ। ਸੋ ਇਹ ਵੀ ਕਿਤੇ ਨਾ ਕਿਤੇ ਹੈਗਾ, ਜਾਂ ਅਸੀਂ ਮਤਲਬ ਕਿ ਇਸ ਨੂੰ ਸ਼ਰਧਾ ਦਾ ਇੱਕ ਪ੍ਰਤੀਕ ਹੁਣ ਮੰਨ ਲਿਆ, ਤੇ ਬਾਜ਼ਾਰੀਕਰਨ ਨੇ ਵੀ ਸਾਨੂੰ ਇਹ ਚੀਜ਼ਾਂ ਇਵੇਂ ਦੇਤੀਆਂ ਕਿ ਹਾਂ ਇਹ ਕਰਨਾ ਜ਼ਰੂਰੀ ਹੈ। ਸੋ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਰੁਮਾਲਾ ਸਾਹਿਬ ਦੀ ਭੇਟਾਂ ਨੂੰ ਲੈ ਕੇ ਐਸਜੀਪੀਸੀ ਕਹਿੰਦੇ ਬਹੁਤ ਫਿਕਰਮੰਦ ਸੀ ਕਿ ਬਈ ਇਹ ਇੰਨੀ ਵੱਡੀ ਤਾਦਾਦ 'ਚ ਆ ਰਹੇ ਨੇ ਕਿ ਜਿਹੜੇ ਉਸ ਕਾਰਜ ਲਈ ਵਰਤੇ ਨਹੀਂ ਜਾਂਦੇ। ਸਹੀ ਸੀ। ਤੇ ਫਿਰ ਉਹਨਾਂ ਦੀ ਸੰਭਾਲ ਦਾ ਮਸਲਾ, ਫਿਰ ਉਹਨਾਂ ਦੇ ਰੱਖ ਰਖਾਵ ਦਾ ਮਸਲਾ। ਇੱਕ ਪਹਿਲੂ ਤਾਂ ਇਹ ਬਾਚਿਆ ਕਹਿੰਦੇ ਪ੍ਰਚਾਰ ਕਮੇਟੀ ਨੇ। ਦੂਸਰਾ ਪ੍ਰਚਾਰ ਕਮੇਟੀ ਨੇ ਇਹ ਵੀ ਬਾਚਿਆ ਕਿ ਇਹਦੇ ਨਾਲੋਂ ਵੀ ਵੱਡਾ ਗੰਭੀਰ ਮਸਲਾ ਉਹਦੀ ਗੁਣਵੱਤਾ ਦਾ। ਠੀਕ ਹੈ ਪ੍ਰਵੀਨ ਜੀ, ਬਾਜ਼ਾਰ ਦੇ ਵਿੱਚ 100 ਰੁਪਏ ਤੋਂ ਲੈ ਕੇ ਹਜ਼ਾਰਾਂ ਲੱਖਾਂ ਰੁਪਏ ਤੱਕ ਦੇ ਰੁਮਾਲਾ ਸਾਹਿਬ ਮਿਲਦੇ ਨੇ। ਹੁਣ 100 200 300 ਰੁਪਏ ਵਾਲਾ ਜਿਹੜਾ ਰੁਮਾਲਾ ਸਾਹਿਬ ਹੈ ਨਾ, ਠੀਕ ਹੈ, ਮਤਲਬ ਕਿ ਮੇਰੀ ਸ਼ਰਧਾ ਹੈ ਪਰ ਮੈਂ ਪੈਸੇ ਜ਼ਿਆਦਾ ਨਹੀਂ ਖਰਚ ਸਕਦਾ, ਇਸ ਲਈ ਪਰ ਮੈਂ ਭੇਟਾ ਕਰਨਾ ਚਾਹੁੰਦਾ। ਫਿਰ ਚਾਹੇ ਮੈਂ, ਕਿਉਂਕਿ ਸ਼ਰਧਾ ਦਾ ਕੋਈ ਮੁੱਲ ਨਹੀਂ ਹੁੰਦਾ, ਉਸ ਨੂੰ ਤੁਸੀਂ ਇਸ ਨਾਲ ਨਹੀਂ ਤੋਲ ਸਕਦੇ ਕਿ ਤੁਸੀਂ 100 ਰੁਪਏ ਵਾਲਾ ਲਿਆਏ ਹੋ ਤੇ ਉਹ 10,000 ਰੁਪਏ ਵਾਲਾ ਲਿਆਇਆ। ਪਰ ਗੁਰੂ ਸਾਹਿਬ ਦੇ ਲਈ ਤਾਂ ਸ਼ਰਧਾਲੂ ਹੈ ਨਾ, ਗੁਰੂ ਘਰ ਧਾਰਮਿਕ ਸਥਾਨ ਤੇ ਆਏ ਵਿਅਕਤੀ ਦਾ ਸ਼ਰਧਾਲੂ, ਉਹਦੀ ਸ਼ਰਧਾ ਦਾ ਮੁੱਲ ਨਹੀਂ ਪਾਇਆ ਜਾਂਦਾ। ਪਰ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਮਸਲਾ ਬਾਜ਼ਾਰ ਦੇ ਵਿੱਚ ਸਸਤੇ ਜਾਂ ਬਿਨਾਂ ਗੁਣਵੱਤਾ ਵਾਲੇ ਆ ਰਹੇ ਰੁਮਾਲਾ ਸਾਹਿਬ ਦੇ ਮਸਲੇ ਨੂੰ ਲੈ ਕੇ ਆ। ਉਹ ਕਹਿੰਦੇ ਕਿ ਜਦੋਂ ਇਹ ਵੀ ਗਰੰਟੀ ਨਹੀਂ ਕਿ ਜਿਹੜਾ ਮਹਿੰਗਾ ਹੈ ਉਹਦੇ ਵਿੱਚ ਗੁਣਵੱਤਾ ਕਹੀ ਜੀ ਹੈ। ਬਿਲਕੁਲ। ਉਹ ਕਹਿੰਦੇ ਕਿ ਰੁਮਾਲਾ ਸਾਹਿਬ ਦੇ ਜਿਹੜਾ ਕੱਪੜਾ ਵਰਤਿਆ ਜਾਂਦਾ ਹੈ, ਉਸ ਕੱਪੜੇ ਤੇ ਜਿਹੋ ਜੀ ਕਢਾਈ ਹੈ, ਜਿਹੋ ਜਿਹਾ ਗੋਟਾ ਲੱਗਦਾ ਹੈ, ਜਿਹੋ ਜੀ ਉਹਦੇ ਪਰ ਮਤਲਬ ਕਿ ਰੰਗ ਚੜ੍ਹਦਾ ਹੈ ਉਹਨੂੰ, ਹੈ ਨਾ, ਰੰਗਾਈ ਹੈ ਉਹਦੀ, ਉਹ ਸਾਰੀਆਂ ਚੀਜ਼ਾਂ ਕਹੀ ਜੀਆਂ। ਕਿਉਂਕਿ ਜਦੋਂ ਉਹਨੂੰ ਅਸੀਂ ਵਸਤਰ ਦੇ ਰੂਪ 'ਚ ਵਰਤਣਾ ਗੁਰੂ ਗ੍ਰੰਥ ਸਾਹਿਬ ਦੇ ਲਈ, ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਅਸੀਂ ਪਵਿੱਤਰ ਅੰਗਾਂ ਦੇ ਵੱਲ ਜਦੋਂ ਉਹਨਾਂ ਪੰਨਿਆਂ ਦੇ ਲਈ ਉਹਦੇ ਵਿੱਚ ਲਿਆ ਜਾਂਦਾ ਉਹਨਾਂ ਨੂੰ, ਤਾਂ ਉਹ ਕਹਿੰਦੇ ਕਿ ਉਹ ਕੱਪੜੇ ਦੀ ਗੁਣਵੱਤਾ, ਉਸ ਰੁਮਾਲਾ ਸਾਹਿਬ ਦੀ ਜੇ ਗੁਣਵੱਤਾ ਸਹੀ ਨਹੀਂ ਹੈਗੀ ਤਾਂ ਉਹ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸੋ ਇਸ ਲਈ ਉਹ ਕਿੰਨੇ ਸਾਲਾਂ ਲਈ ਅਸੀਂ ਸਹੇਜ ਕੇ ਰੱਖਣਾ ਹੁੰਦਾ ਹੈ, ਉਸ ਦੇ ਲਈ ਵੀ ਉਹ ਫਿਕਰਮੰਦੀ ਹੈ। ਸੋ ਇਹ ਦੋ ਪਹਿਲੂਆਂ ਨੂੰ ਐਸਜੀਪੀਸੀ ਨੇ ਬੜੀ ਗੰਭੀਰਤਾ ਨਾਲ ਬਾਚਿਆ, ਤੇ ਇਹਦੇ ਵਿੱਚੋਂ ਉਹਨਾਂ ਨੇ ਇਹ ਫਾਰਮੂਲਾ ਅਪਣਾਇਆ ਕਿ ਵੀ ਆਪਾਂ ਰੁਮਾਲਾ ਸਾਹਿਬ ਦੀ ਭੇਟਾ ਲਈ ਇੱਕ ਵੱਖਰੇ ਕਾਊਂਟਰ ਲਾ ਦਿਓ ਕਿ ਤੁਸੀਂ ਜਿਹੜਾ ਮੱਥਾ ਟੇਕਣਾ ਉਹ ਮੱਥਾ ਟੇਕੋ, ਦੇਖ ਕਰਾਉਣੀ ਆ ਦੇਖ ਕਰਾਓ, ਜਿੰਨੇ ਗੋਲਕ ਚ ਪਾਉਣੇ ਆ ਪਾਓ, ਲੰਗਰ ਚ ਪਾਉਣੇ ਆ ਪਾਓ, ਪਰ ਜੇ ਤੁਸੀਂ ਰੁਮਾਲਾ ਸਾਹਿਬ ਭੇਟਾ ਕਰਨਾ ਚਾਹੁੰਦੇ ਹੋ ਤਾਂ ਰੁਮਾਲਾ ਸਾਹਿਬ ਦੀ ਭੇਟਾ ਵੱਖਰੀ ਦਰਜ ਕਰਾ ਦਿਓ ਕਿ ਮੈਂ ਰੁਮਾਲਾ ਸਾਹਿਬ ਦੀ ਭੇਟਾ ਲਈ 101 ਰੁਪਈਆ, 501 ਰੁਪਈਆ, 1100 ਰੁਪਈਆ, 2100 ਰੁਪਈਆ, 100 ਰੁਪਈਆ, ਜਿੰਨੇ ਵੀ ਤੁਸੀਂ ਭੇਟਾ ਕਰਨੇ ਚਾਹੋ, ਕਹਿੰਦੇ ਉਹਦੀ ਵੱਖਰੀ ਕਾਊਂਟਰ ਹੋਵੇ, ਵੱਖਰੀ ਰਸੀਦ ਹੋਵੇ, ਔਰ ਰੁਮਾਲਾ ਸਾਹਿਬ ਦੀ ਭੇਟਾ ਹੋਵੇ। ਤੇ ਉਹ ਕਹਿੰਦੇ ਕਿ ਇਸ ਨੂੰ ਇਕੱਲੇ ਦਰਬਾਰ ਸਾਹਿਬ ਨਹੀਂ, ਸਮੂਹ ਗੁਰੂ ਘਰਾਂ ਚ ਲਾਗੂ ਕਰੀਏ। ਤੋ ਇਸ ਗੱਲ ਤੇ ਐਸਜੀਪੀਸੀ ਅੱਗੇ ਵਧੀ। ਹੁਣ ਇਹ ਐਸਜੀਪੀਸੀ ਨੇ ਫੈਸਲਾ ਲਿਆ, ਇਸ ਨੂੰ ਲਾਗੂ ਕਰਾਉਣ ਤੋਂ ਪਹਿਲਾਂ ਮੈਨੂੰ ਲੱਗਦਾ ਪਰ ਚਰਚਾ ਵੀ ਸ਼ੁਰੂ ਹੋਈ, ਇਹਦੇ ਪਰ ਬਹਿਸ ਵੀ ਹੋ ਸਕਦੀ ਹੈ, ਕੋਈ ਜਥੇਬੰਦੀਆਂ ਦੀ ਵੱਖਰੀ ਰਾਏ ਵੀ ਹੋ ਸਕਦੀ ਹੈ, ਜਾਂ ਕੱਲ ਨੂੰ ਇਹ ਵੀ ਕਿਹਾ ਜਾ ਸਕਦਾ ਕਿ ਹਾਂ ਉਸ ਗੁਣਵੱਤਾ ਵਾਲੇ ਰੁਮਾਲਾ ਸਾਹਿਬ ਵੀ ਬਾਜ਼ਾਰ ਚ ਆਉਣੇ ਚਾਹੀਦੇ ਨੇ। ਪਰ ਕਰਾਂਗੇ ਕੀ? ਮਤਲਬ ਦਰਬਾਰ ਸਾਹਿਬ ਦੇ ਗਲਿਆਰੇ ਚ, ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਗਲਿਆਰੇ ਚ ਜਿਹੜੀਆਂ ਦੁਕਾਨਾਂ ਨੇ ਉਹਨਾਂ ਤੋਂ ਮੂਰਤੀਆਂ ਤੱਕ ਮਿਲ ਰਹੀਆਂ ਨੇ ਗੁਰੂ ਸਾਹਿਬ ਦੀ, ਉਹ ਤੱਕ ਬਾਜ਼ਾਰ ਚ ਵਿਕ ਜਾਂਦਾ। ਚੀਨ ਤੋਂ ਆ ਕੇ ਉਹ ਸਮਾਨ ਵਿਕ ਰਿਹਾ ਸੀ, ਕਿੰਨੀ ਵਾਰ ਚੁਕਾਇਆ, ਕਿੰਨੀ ਵਾਰ ਫੜਿਆ ਗਿਆ। ਸੋ ਇਸ ਲਈ ਇਹ ਸਾਡਾ ਹੀ ਭਾਈਚਾਰਾ ਬੈਠਾ ਉੱਥੇ ਵੇਚਣ ਵਾਲਾ, ਕੋਈ ਬਾਹਰੋਂ ਤਾਂ ਨਹੀਂ, ਕਿ ਉਹਨਾਂ ਨੂੰ ਪਤਾ ਨਹੀਂ, ਸਭ ਪਤਾ। ਤੇ ਇਹ ਇੱਕ ਪਹਿਲੂ ਇਹ ਵੀ ਬਚਣ ਵਾਲਾ ਕਿ ਕੀ ਬਾਜ਼ਾਰ ਇਹ ਭਾਸ਼ਾ ਨੂੰ ਸਮਝੂਗਾ, ਬਾਜ਼ਾਰ ਇਸ ਫਿਕਰ ਨੂੰ ਸਮਝੂਗਾ, ਬਾਜ਼ਾਰ ਇਸ ਮਰਿਆਦਾ ਨੂੰ ਸਮਝੂਗਾ, ਇਹਦੇ ਉੱਤੇ ਕਿਵੇਂ ਕੰਮ ਕਰਨਾ, ਇਹਦੇ ਉੱਤੇ ਵੀ ਮੰਥਨ ਦੀ ਲੋੜ। ਬਿਲਕੁਲ ਜੀ, ਬਿਲਕੁਲ। ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧੀਏ ਆਪਾਂ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ। ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਕਹਿੰਦੇ ਟਰੈਕਟਰ ਚੋਣ ਨਿਸ਼ਾਨ ਦੀ ਬੜੀ ਚੜ੍ਹਤ ਹੈ ਜੀ। ਪ੍ਰਵੀਨ ਜੀ, ਆਪਾਂ ਜਿਸ ਦਿਨ ਚੋਣ ਨਿਸ਼ਾਨ ਦਾ ਜ਼ਿਕਰ ਕਰ ਰਹੇ ਸੀ, ਉਸ ਦਿਨ ਆਪਾਂ ਇਸ ਹਵਾਲੇ ਨਾਲ ਗੱਲ ਵੀ ਕੀਤੀ ਸੀ। ਸੋ ਐਕਟੀ ਚਲੋ ਖਿੱਚੋਤਾਣ ਖਾਸੀ ਹੈ ਉਹਦੇ ਵਿੱਚ। ਇਹ ਹੈ ਕਿ ਵੀ ਸਰਪੰਚ ਨੂੰ ਇੱਕ ਚੋਣ ਨਿਸ਼ਾਨ ਮਿਲ ਗਿਆ, ਤੇ ਜਿੰਨੇ ਉਹਦੇ ਨਾਲ ਉਹਦੀ ਧਿਰ ਦੇ ਪੰਚ ਲੜਨਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਇੱਕ ਸਾਂਝਾ ਚੋਣ ਨਿਸ਼ਾਨ ਦਿੱਤਾ ਗਿਆ। ਸੋ ਪਰ ਸਰਪੰਚੀ ਦੀ ਉਮੀਦਵਾਰਾਂ ਲਈ ਸਭ ਤੋਂ ਪਹਿਲੀ ਪਸੰਦ ਟਰੈਕਟਰ ਰਿਹਾ। ਠੀਕ ਹੈ ਜੀ, ਕਿਉਂਕਿ ਚੋਣਾਂ ਪਿੰਡਾਂ ਦੀਆਂ ਨੇ ਤੇ ਬਹੁ ਗਿਣਤੀ ਜੱਟ ਭਾਈਚਾਰਾ ਇਸ ਦੇ ਉੱਤੇ ਕਾਬਜ ਵੀ ਹੈ ਨਾ, ਤੇ ਉਹ ਮੁੱਖ ਧਿਰ ਵੀ ਹੈ।
ਸੋ ਇਸ ਲਈ ਉਹ ਕਿਸਾਨੀ ਨਾਲ ਜੁੜੀਆਂ ਧਿਰਾਂ ਵੀ ਨੇ, ਸੋ ਉਹਨਾਂ ਦੀ ਪਹਿਲੀ ਪਸੰਦ ਟਰੈਕਟਰ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਧ ਰੱਸਾਕੱਸੀ ਟਰੈਕਟਰ ਚੋਣ ਨਿਸ਼ਾਨ ਲੈਣ ਲਈ ਹੋਈ। ਅਧਿਕਾਰਕ ਤੌਰ ਤੇ, ਸੰਵਿਧਾਨਕ ਤੌਰ ਤੇ ਜਿਹੜੇ ਵਿਅਕਤੀ ਦਾ ਨਾਂ ਊੜੇ ਆੜੇ ਦੇ ਵਿੱਚ ਪਹਿਲਾਂ ਆਉਂਦਾ ਉਸ ਨੂੰ ਪਹਿਲਾਂ ਅਧਿਕਾਰ ਹੁੰਦਾ ਕਿ ਉਹ ਕੋਈ ਚੋਣ ਨਿਸ਼ਾਨ ਚੁਣ ਲਵੇ। ਠੀਕ ਹੈ ਜੀ। ਉਹ ਤੋਂ ਬਾਅਦ ਜਿਹੜੇ ਬਚ ਜਾਣ ਉਹ ਫਿਰ ਅਗਲੇ ਨੂੰ, ਉਹ ਤੋਂ ਬਾਅਦ ਜਿਹੜੇ ਅਗਲੇ ਨੂੰ, ਇਹ ਪ੍ਰਕਿਰਿਆ। ਪਰ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਇਆ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਉਮੀਦਵਾਰਾਂ ਨੇ ਜੇ ਟਰੈਕਟਰ ਚੁਣਨਾ ਚਾਹੇ ਤਾਂ ਉਹਨਾਂ ਨੂੰ ਟਰੈਕਟਰ ਦਿੱਤਾ ਗਿਆ। ਹਾਂ, ਉਹ ਤੋਂ ਬਾਅਦ ਦਰਖਤ ਚੋਣ ਨਿਸ਼ਾਨ, ਕਹੀ ਚੋਣ ਨਿਸ਼ਾਨ ਖਾਸਾ ਪਸੰਦ ਆ ਰਿਹਾ। ਇਹ ਵੀ ਖਾਸ ਕਰ ਮਜ਼ਦੂਰ ਵਰਗ ਨੇ ਕਹੀ ਬਹੁਤ ਥਾਵਾਂ ਤੇ ਚੁਣੀ ਹੈ ਨਾ। ਤੇ ਜਿਹੜੇ ਕਿਸਾਨ ਮਤਲਬ ਕੁਦਰਤ ਨੂੰ ਅਪਣਾਉਂਦੇ ਆ ਜਾਂ ਪਿੰਡ 'ਚ ਸਹੀ ਕੰਮ ਪੁਰਾਣੇ ਵੀ ਕਰਦੇ ਰਹੇ, ਉਹਨਾਂ ਨੇ ਕਈਆਂ ਨੇ ਰੁੱਖ ਨੂੰ ਵੀ ਪਹਿਲ ਕਦਮੀ ਦਿੱਤੀ ਹੈ। ਸੋ ਇਸ ਤਰ੍ਹਾਂ ਦੇ ਚੋਣ ਨਿਸ਼ਾਨ ਵੀ ਸਾਹਮਣੇ ਉੱਭਰੇ ਨੇ। ਪਰ ਇਹਦੇ ਵਿੱਚ ਕਿਤੇ ਨਾ ਕਿਤੇ ਸੱਤਾਧਾਰੀ ਧਿਰ ਦੇ ਹਵਾਲੇ ਨਾਲ ਇਹ ਟਰੈਕਟਰ ਨੂੰ ਪਹਿਲ ਵੀ ਮਿਲੀ। ਹਾਂ, ਕਈ ਥਾਵਾਂ ਤੇ ਰੋਟੇਸ਼ਨ ਦੇ ਹਿਸਾਬ ਨਾਲ ਜਿਹੜੀ ਕਾਰਵਾਈ ਹੋਈ ਉਹਦੇ ਵਿੱਚ ਵੀ ਜਿੱਥੇ ਮਤਲਬ ਪਹਿਲੇ ਬੰਦੇ ਨੂੰ ਜੇ ਮੌਕਾ ਮਿਲ ਗਿਆ ਤਾਂ ਉਹਨੇ ਟਰੈਕਟਰ ਲੈ ਲਿਆ, ਤਾਂ ਇਹ ਵੀ ਹੋਇਆ। ਇਹ ਨਹੀਂ ਗਾ ਕਿ ਸਾਰੇ ਥਾਂ ਇਕੱਲੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਮਿਲ ਗਿਆ। ਸੋ ਪਰ ਟਰੈਕਟਰ ਦੀ ਚਰਚਾ ਖੂਬ ਹੈ ਤੇ ਚੜ੍ਹਤ ਖੂਬ ਹੈ। ਹੁਣ ਨਤੀਜਿਆਂ 'ਚ ਕੌਣ ਆਉਂਦਾ ਜੀ, ਇਹ ਦੇਖਣ ਵਾਲੀ ਗੱਲ ਹੈ। ਜੀ ਬਿਲਕੁਲ ਬਿਲਕੁਲ। ਚੋਣ ਨਿਸ਼ਾਨ ਕੋਈ ਮਰਜ਼ੀ ਲੈ ਲਓ, ਆਖਰੀ ਫੈਸਲਾ ਤਾਂ ਜਨਤਾ ਦਾ ਹੀ ਹੈ ਨਾ। ਜਿਵੇਂ ਹੁੱਡੇ ਦੀ ਗੱਲ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਕਰਕੇ ਹੀ ਹਟੇ ਹੋ ਕਿ ਸਟੇਜਾਂ ਦੀ ਥਾਵਾਂ ਵੀ ਮਿਥਲੀਆਂ ਸੀਗੀਆਂ। ਇਹ ਵੀ ਪਤਾ ਲੱਗ ਗਿਆ ਸੀਗਾ ਵੀ ਕਿੱਧਰ ਨੂੰ ਪ੍ਰਵੀਨ ਜੀ ਪਿਹੋਵੇ ਤੋਂ ਮਤਲਬ ਕਿ ਉਮੀਦਵਾਰ ਸੀਗੇ ਗੁਰਨਾਮ ਸਿੰਘ ਚੰਡੂਨੀ। ਠੀਕ ਹੈ ਜੀ, ਹੈ ਨਾ। ਉਹ ਹਾਰ ਗਏ, ਜ਼ਮਾਨਤ ਜ਼ਬਤ ਹੋ ਗਈ। ਅੱਛਾ, ਠੀਕ ਹੈ। ਉਹਨਾਂ ਨੂੰ ਕਈ ਸੋਸ਼ਲ ਮੀਡੀਆ ਤੇ ਚਲਾ ਰਹੇ ਨੇ, ਕਿਹਾ ਲੋ ਵੀ ਇੱਕ ਕਿਸਾਨ ਆਗੂ, ਪੁਰਾਣਾ ਆਗੂ। ਪਰ ਜਿਹੜੇ ਇਹ ਪ੍ਰਚਾਰ ਰਹੇ ਨੇ ਨਾ, ਉਹ ਕੱਟ ਕੇ ਚੜਾਉਂਦੇ ਨੇ। ਉਹ ਨਹੀਂ, ਉਹ ਗੁਰਨਾਮ ਸਿੰਘ ਚੰਡੂਨੀ ਤੱਕ ਜਾਂਦੇ ਨੇ, ਥੱਲੇ ਨਹੀਂ ਜਾਂਦੇ ਕਿ ਆਮ ਆਦਮੀ ਪਾਰਟੀ ਥੱਲੇ ਪਈ ਆ ਉਹ ਨਹੀਂ ਦਿਖਾਉਂਦੇ। ਨਹੀਂ ਉਹ ਨਹੀਂ ਦਿਖਾਉਂਦੇ। 1100 ਵੋਟ ਪਈ ਹੈ ਗੁਰਨਾਮ ਸਿੰਘ ਚੰਡੂਨੀ ਨੂੰ, ਜ਼ਮਾਨਤ ਜ਼ਬਤ ਹੈ। ਤੇ ਆਮ ਆਦਮੀ ਪਾਰਟੀ ਵਾਲੇ 1000 ਤੇ ਵੀ ਨਹੀਂ ਅੱਪੜ ਸਕੇ। 200 ਵੋਟ ਪਈ। ਔਰ ਜ਼ਿਆਦਾਤਰ 90 ਦੇ ਵਿੱਚੋਂ 2-4 ਸੀਟਾਂ ਨੂੰ ਛੱਡ ਕੇ ਬਾਕੀ ਸਾਰੇ ਥਾਵਾਂ ਤੇ ਜ਼ਮਾਨਤ ਜ਼ਬਤ ਹੈ। ਸੋ ਇਹ ਵੀ ਨਹੀਂ ਕਹਿ ਸਕਦੇ ਹੋ ਕਿ ਜੇ ਜੀ ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।